evidence in the Nijjar killing in Canada can only be known once Canadian authorities complete their investigation and take the trial to court. Indians are famous for understanding the law. When you go to court, that is when you find out all the evidence. Vincent Peters indicating it was too early to comment on the issue that has damaged India-Canada ties for the past few months. ਉਹਨੇ ਤਾਂ ਬੜਾ ਘੁਮਾ ਕੇ ਜਿਹੜਾ ਉਹ ਸਵਾਲ ਪੁੱਛਣਾ ਚਾਹਿਆ, ਉਹਨੇ ਫੌਰਨ ਤਬਾਗ ਨਾਲ ਕਿਹਾ, ਉਹਨੇ ਕਿਹਾ is the investigation complete? The Indian government is blocking social media access within its country to a fifth estate story that included security video of deadly shooting of Canadian Sikh separatist Hardeep Singh Nijjar. YouTube ने Canadian Broadcasting Corporation ਨੂੰ ਲਿਖਿਆ, ਉਹਨਾਂ ਨੇ ਕਿਹਾ YouTube said it has received an order from India's Ministry of Electronics and Information Technology to block access to the video of the story from its website. ਹੁਣ ਐਕਸ ਨੇ ਵੀ ਕਿਹਾ ਜੀ ਸਾਨੂੰ ਲੀਗਲ ਨੋਟਿਸ ਮਿਲਿਆ ਕਿ ਜਿਹੜੀ ਫਿਫਥ ਐਸਟੇਟ ਸਟੋਰੀ ਹੈ ਇਹਨੂੰ ਲਾਓ, ਔਰ ਉਹਦੇ 'ਚ ਉਹਨਾਂ ਨੇ ਨੋਟਿਸ ਦੇ ਵਿੱਚ ਉਹਨਾਂ ਨੂੰ ਕਿਹਾ Indian law obligates X to withhold access to this content in India. However, the content remains available elsewhere, X said in an email to Fifth Estate. We disagree with this action and maintain that freedom of expression should extend to these posts following the following the Indian legal process. We are in current communication with the Indian authorities. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਜ਼ੀਲੈਂਡ ਦੇ ਡਿਪਟੀ ਪ੍ਰਾਈਮ ਮਿਨਿਸਟਰ ਮਿਸਟਰ ਵਿੰਸੈਂਟ ਪੀਟਰਸ ਅੱਜ ਕੱਲ੍ਹ ਭਾਰਤ ਦੇ 4 ਰੋਜ਼ਾ ਦੌਰੇ ਤੇ ਨੇ, ਔਰ ਇਸ ਦੌਰਾਨ ਇੱਕ ਪ੍ਰੈਸ ਕਾਨਫਰੰਸ ਵਿੱਚ ਮਿਸਟਰ ਪੀਟਰਸ ਨੂੰ ਜਦੋਂ ਹਰਦੀਪ ਸਿੰਘ ਨਿੱਜਰ ਮਰਡਰ ਕੇਸ ਦੇ ਸਬੂਤਾਂ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਨੇ ਤਪਾਕ ਨਾਲ ਜਵਾਬ ਦਿੰਦਿਆਂ ਕਿਹਾ ਕਿ ਅਦਾਲਤ ਵਿੱਚ ਕੇਸ ਆ ਲੈਣ ਦਿਓ, ਸਬੂਤਾਂ ਦਾ ਪਤਾ ਲੱਗ ਜਾਵੇਗਾ। ਸੋ ਇਹ ਵੀ ਦੱਸ ਦਈਏ ਕਿ CBC ਦੀ ਫਿਫਥ ਸਟੇਟ ਡਾਕੂਮੈਂਟਰੀ ਨੂੰ ਭਾਰਤ ਸਰਕਾਰ ਨੇ YouTube ਅਤੇ X ਤੇ ਬੈਨ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਨਿਊਜ਼ੀਲੈਂਡ ਦਾ ਜ਼ਿਕਰ ਹੁੰਦਾ ਹੈ ਤਾਂ ਜ਼ਾਹਰ ਹੈ ਕਿ ਇੱਕ ਛੋਟਾ ਜਿਹਾ ਆਈਲੈਂਡ ਹੈ, ਲੇਕਿਨ ਉਸ ਦੀ ਸਟ੍ਰੈਟੇਜਿਕ ਇੰਪੋਰਟੈਂਸ ਵੀ ਹੈ, ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਫਾਈਵ ਆਈਜ਼ ਅਲਾਇੰਸ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਹੈ, ਅਤੇ ਇਹ ਫਿਰ ਬਰਾਬਰ ਦਾ ਪਾਰਟਨਰ ਹੈ। ਔਰ ਸਿੱਖ ਨੁਕਤਾ ਨਿਗਾਹ ਤੋਂ ਵੀ ਨਿਊਜ਼ੀਲੈਂਡ ਦੇ ਵਿੱਚ ਸਿੱਖ ਪਾਪੂਲੇਸ਼ਨ ਹੁਣ ਕਾਫੀ ਵਧੀ ਹੈ, ਹਾਲਾਂ ਗੁਰਦੁਆਰਾ ਸਾਹਿਬਾਨ ਵੀ, ਔਰ ਉੱਥੇ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਸਾਰੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੀ ਇੱਕ ਅਪਰ ਕੌਂਸਲ ਵੀ ਹੈ, ਔਰ ਸਾਰੇ ਪ੍ਰੋਗਰਾਮ ਧਾਰਮਿਕ ਜਾਂ ਸਿਆਸੀ ਉਹਨਾਂ ਨੂੰ ਕੋਆਰਡੀਨੇਟ ਕਰਦੇ ਨੇ। ਜਿਹੜੀ ਸਾਬਕਾ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਸੀ ਉਹਦੇ ਨਾਲ ਸਿੱਖਾਂ ਦੇ ਬਹੁਤ ਚੰਗੇ ਪਰਸਨਲ ਸੰਬੰਧਾਂ ਵਾਂਗ ਰਹੇ, ਔਰ ਤੁਸੀਂ ਅਕਸਰ ਨਿਊਜ਼ੀਲੈਂਡ ਦੇ ਪੋਲੀਟੀਸ਼ੀਅਨਸ ਨੂੰ ਗੁਰਦੁਆਰਿਆਂ ਦੇ ਵਿੱਚ ਉਦਘਾਟਨ ਕਰਦੇ ਆ ਦੇਖਦੇ ਆ, ਔਰ ਖ਼ਾਸ ਤੌਰ 'ਤੇ ਨਿਊਜ਼ੀਲੈਂਡ ਦੀ ਉਸ ਪ੍ਰਾਈਮ ਮਿਨਿਸਟਰ ਨੇ ਡਿਊਰਿੰਗ ਦਾ ਕੋਵਿਡ ਜਿਹੜੀਆਂ ਸਿੱਖ ਕੌਮ ਦੀਆਂ ਸਰਵਿਸਿਜ਼ ਸੀ ਉਹਨੂੰ ਪਰਸਨਲ ਮੈਸੇਜ ਰਾਹੀਂ ਔਰ ਨਿਊਜ਼ੀਲੈਂਡਰਸ ਨੂੰ ਕਿਹਾ ਸੀ ਕਿ ਵੀ ਤੁਸੀਂ ਜੇ ਸਿੱਖਣਾ ਹੈ ਕਿ ਕੀ ਹੁੰਦੀ ਹੈ ਇੱਕ ਦੂਸਰੇ ਦੀ ਮਦਦ, ਕੋਆਪਰੇਸ਼ਨ, ਅਤੇ ਇਹ ਸਿੱਖ ਕੌਮ ਤੋਂ ਸਿੱਖ ਸਕਦੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਬਕਾ ਜਦੋਂ ਅਸੀਂ ਇਹ ਸਾਰੇ ਦੌਰ ਦੇ ਵਿੱਚ ਦੇਖਦੇ ਅਤੇ ਹਰਦੀਪ ਸਿੰਘ ਨਿੱਜਰ ਮਰਡਰ ਕੇਸ 'ਚ ਜਦੋਂ ਅਮਰੀਕਾ ਦੇ FBI ਚੀਫ ਨੇ ਕੈਲੀਫੋਰਨੀਆ ਦੇ ਵਿੱਚ ਪਾਲੋ ਆਲਟੋ 'ਚ ਇਹਨਾਂ ਸਾਰੇ ਹੀ ਪੰਜੋ ਹੀ ਫਾਈਵ ਆਈਜ਼ ਕੰਟਰੀਜ਼ ਦੇ ਜਿਹੜੇ ਇੰਟੈਲੀਜੈਂਸ ਚੀਫ ਸੀ ਉਹਨਾਂ ਦੀ ਮੀਟਿੰਗ ਸੱਦੀ, ਔਰ ਉਸ ਤੋਂ ਬਾਅਦ ਜਿਹੜਾ ਈਵਨ ਆਸਟ੍ਰੇਲੀਆ ਦੇ ਚੀਫ ਨੇ ਵੀ ਜਾ ਕੇ ਥੋੜ੍ਹਾ ਵੋਕਲ ਸਟੇਟਮੈਂਟ ਦਿੱਤੀ, ਔਰ ਨਿਊਜ਼ੀਲੈਂਡ ਦੀ ਪੋਲੀਟੀਕਲ ਹਕੂਮਤ ਨੇ ਵੀ ਇਹ ਇੰਡੀਆ ਨੂੰ ਕਿਹਾ ਸੀ ਕਿ ਇੰਡੀਆ ਨੀਡਸ ਟੂ ਕੋਆਪਰੇਟ ਵਿਦ ਕੈਨੇਡਾ ਹਰਦੀਪ ਸਿੰਘ ਨਿੱਜਰ ਮਰਡਰ ਕੇਸ। ਸੋ ਇਹ ਔਨ ਦਾ ਸੇਮ ਪੇਜ ਨੇ। ਅਲਟੀਮੇਟਲੀ ਇਹ ਕੌਣ ਕਿੰਨਾ ਕਹਿੰਦਾ ਨੇ, ਇਹ ਠੀਕ ਹੈ ਵੀ ਅਮਰੀਕਾ ਨੇ ਇੱਕ ਆਪਣਾ ਪ੍ਰੈਸ਼ਰ ਦਾ ਇੱਕ ਸਿਸਟਮ ਰੱਖਿਆ ਹੋਇਆ, ਕੈਨੇਡਾ ਤਾਂ ਉਹਨਾਂ ਨੇ ਤਾਂ ਆਪਣੇ ਟ੍ਰੇਡ ਸੰਬੰਧ ਵੀ ਉੱਥੇ
ਟਾਕਸ ਵੀ ਤੋੜ ਦਿੱਤੀਆਂ, ਡਿਪਲੋਮੈਟ ਵੀ ਵਾਪਸ, ਔਰ ਪੂਰਾ ਉਹਨਾਂ ਨੇ ਭਾਰਤ ਦੇ ਉੱਤੇ ਦਬਾਅ ਬਣਾਇਆ ਹੋਇਆ। ਸੋ ਇਹਨਾਂ ਹਾਲਾਤਾਂ 'ਚ ਜਿਹੜੇ ਨਿਊਜ਼ੀਲੈਂਡ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਮਿਸਟਰ ਵਿੰਸਨ ਪੀਟਰਸ, ਉਹ 4 ਰੋਜ਼ਾ ਭਾਰਤ ਦੌਰੇ ਤੇ ਸੀ। ਅੱਜ ਹੀ ਉਹਨਾਂ ਦਾ ਦੌਰਾ ਖਤਮ ਹੋਇਆ ਔਰ ਉਸ ਦੌਰੇ ਦੇ ਦੌਰਾਨ ਹਾਲਾਂ ਕੋਈ ਜਿਹੜਾ ਕੁੱਲ ਨੰਬਰ ਉੱਥੇ ਭਾਰਤੀ ਮੂਲ ਦੇ ਲੋਕਾਂ ਦਾ 2.5 ਤੋਂ 3 ਲੱਖ ਦੇ ਕਰੀਬ ਹੈ, ਔਰ ਸਾਰੀ ਐਨੂਅਲ ਟ੍ਰੇਡ ਜਿਹੜੀ ਹੈ ਨਿਊਜ਼ੀਲੈਂਡ ਦੀ ਭਾਰਤ ਦੇ ਨਾਲ ਉਹ $1.5 ਬਿਲੀਅਨ ਦੀ ਹੈ। ਸੋ ਕੋਈ ਵਪਾਰਕ ਜਾਂ ਦੂਸਰੇ ਐਂਗਲ ਤੋਂ ਉਹਦੀ ਕੋਈ ਏਡੀ ਇੰਪੋਰਟੈਂਸ ਨਹੀਂ ਹੈ। ਲੇਕਿਨ ਹੁਣ ਇਹ ਜਦੋਂ ਡਿਪਟੀ ਪ੍ਰਾਈਮ ਮਿਨਿਸਟਰ ਮਿਸਟਰ ਵਿੰਸਨ ਪੀਟਰਸ ਉੱਥੇ ਜਾਂਦੇ ਨੇ ਤੇ ਉੱਥੇ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਹਾਲਾਂ ਇਹਨਾਂ ਨੇ ਉਹ ਤਾਂ ਇੰਡੀਅਨ ਗਵਰਨਮੈਂਟ ਨੇ ਫੈਸਿਲੀਟੇਟ ਨਹੀਂ ਕੀਤਾ ਹੁਣ, ਨਹੀਂ ਤਾਂ ਜਿਵੇਂ ਉਹਨਾਂ ਨੇ ਜਾਮਾ ਮਸਜਿਦ ਦੇ ਆਫੀਸ਼ੀਅਲਸ ਦੇ ਨਾਲ ਵੀ ਮੁਲਾਕਾਤ ਕੀਤੀ, ਅਕਸ਼ਧਾਮ ਮੰਦਰ, ਔਰ ਅਸੀਂ ਕਿਸੇ ਦਿਨ ਜ਼ਿਕਰ ਕਰਾਂਗੇ ਕਿ ਜਿਹੜੇ ਵੀ ਅਕਸ਼ਧਾਮ ਮੰਦਰ ਨੇ ਗਲੋਬਲੀ ਮੈਨੂੰ ਇਹ ਨਜ਼ਰ ਆਉਂਦਾ ਵੀ ਇਹ ਇੰਡੀਅਨ ਏਜੰਸੀ ਰਾਹ ਦੇ ਹੀ ਫਰੰਟ ਖੜੇ ਕੀਤੇ ਹੋਏ ਨੇ। ਔਰ ਈਵਨ ਜਿੱਥੇ ਵੀ ਹੋਇਆ ਕਿ ਜੀ ਇਹ ਉੱਥੇ ਵੈਂਡਲਾਈਜ਼ ਕਰਤਾ ਜਾਂ ਗ੍ਰੈਫਟੀ ਲਿਖਤੀ, ਉਹ ਕੋਈ ਇਹਨਾਂ ਦੇ ਹਿੰਦੂਆਂ ਦੇ ਸਟੈਂਡਰਡ ਮੰਦਰਾਂ 'ਚ ਨੇ, ਅਕਸ਼ਰਧਾਮ ਮੰਦਰ ਹੀ ਨੇ, ਸਵਾਮੀਨਾਥਨ ਔਰ ਉਹਦੇ ਨਾਲ ਜੁੜੇ ਹੋਏ ਸਵਾਮੀ ਨਾਰਾਇਣਨ, ਔਰ ਜਿਹਨੂੰ ਮੇਨ ਸਟ੍ਰੀਮ ਹਿੰਦੂ ਆਪਣੇ ਨਿਰੰਕਾਰੀ ਸਮਝਦੇ ਨੇ, ਉਹਨਾਂ ਦੇ ਨਾਲ ਈਵਨ ਗੁਜਰਾਤ ਦੇ ਵਿੱਚ ਕ੍ਰੈਸ਼ ਤੱਕ ਵੀ ਹੋ ਜਾਂਦੇ ਨੇ। ਲੇਕਿਨ ਕਿਵੇਂ ਈਵਨ ਇਹਨਾਂ ਨੂੰ ਵਰਤਿਆ ਜਾ ਰਿਹਾ ਬਾਹਰਲਿਆਂ ਨੂੰ, ਕਿਉਂਕਿ ਬਹੁਤ ਵੱਡੇ ਵੱਡੇ ਜਿਹੜੇ ਨੇ ਉਹ ਬਣਾਏ ਹੋਏ ਨੇ। ਇੱਥੇ ਵੀ ਨਿਊ ਜਰਸੀ 'ਚ ਦੁਨੀਆ ਦਾ ਸਭ ਤੋਂ ਵੱਡਾ ਮੰਦਰ ਜਿਹੜਾ ਮੇਰਾ ਖਿਆਲ ਹੈ ਅਮਰੀਕਾ ਦਾ ਇੱਥੇ ਬਣਾਇਆ, ਔਰ ਭਾਰਤ ਦਾ ਸਭ ਤੋਂ ਵੱਡਾ ਦਿੱਲੀ ਦੇ ਵਿੱਚ ਉੱਥੇ ਲੈ ਕੇ ਜਾਂਦੇ ਨੇ। ਹਾਲਾਂ ਇਸ ਦੀ ਵਿਜ਼ਿਟ ਜਿਸ ਲੈਵਲ ਦੇ ਉੱਤੇ ਨਿਊਜ਼ੀਲੈਂਡ ਸਿੱਖਾਂ ਦਾ ਦੀ ਪ੍ਰੈਜ਼ੈਂਸ ਹੈ, ਈਵਨ ਭਾਵੇਂ ਦਿੱਲੀ ਦਾ ਹੀ ਗੁਰਦੁਆਰਾ ਰਕਾਬਗੰਜ ਜਾਂ ਬੰਗਲਾ ਸਾਹਿਬ ਵੀ ਹੋਣੀ ਚਾਹੀਦੀ ਸੀ, ਪਰ ਉਹ ਤਾਂ ਈਵਨ ਪ੍ਰੈਜ਼ੀਡੈਂਟ ਓਬਾਮਾ ਦੇ ਵੇਲੇ ਜਦੋਂ ਉਹਨਾਂ ਦਾ ਜਿਹੜਾ ਲਿਆਜ਼ਨ ਵਾਲਾ ਸੀ ਲੜਕਾ ਲਾਇਰ ਸੀ, ਉਹਨੇ ਕਿਹਾ ਜਦੋਂ ਓਬਾਮਾ ਦੀ ਵਿਜ਼ਿਟ ਡਿਸਾਈਡਡ ਹੋਈ ਜਿਹੜੀ ਹੈ ਉਹ ਕੈਂਸਲ ਕਰਤੀ 12th ਆਵਰ, ਤਾਂ ਉਹਨੇ ਕਿਹਾ ਜੀ ਇਟ ਹੈਜ਼ ਨਥਿੰਗ ਟੂ ਡੂ ਵਿਦ ਅਸ, ਵੀ ਓਬਾਮਾ ਬਹੁਤ ਕੀਨ ਸੀ ਜਾਣ ਲਈ। ਉਹਨਾਂ ਨੇ ਇੰਡੀਅਨ ਏਜੰਸੀਆਂ ਔਰ ਮਨਮੋਹਨ ਸਿੰਘ ਦੀ ਹਕੂਮਤ ਸੀ ਉਦੋਂ, ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੀ ਸਿਕਿਉਰਿਟੀ ਗਰੰਟੀ ਨਹੀਂ ਕਰ ਸਕਦੇ ਦਰਬਾਰ ਸਾਹਿਬ ਜਾਣ ਵੇਲੇ। ਔਰ ਫਿਰ ਉਹਨਾਂ ਨੂੰ ਵੀ ਪਤਾ ਸੀ ਵੀ ਸਿੱਖਾਂ ਨੇ ਮੰਨਣਾ ਨਹੀਂ। ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਜੀ ਇਹ ਜਿਹੜਾ ਜਦੋਂ ਤੁਸੀਂ ਉੱਥੇ ਹੋਣਾ ਦਰਬਾਰ ਸਾਹਿਬ, ਸਭ ਦੀ ਐਂਟਰੀ ਤੇ ਪਾਬੰਦੀ ਹੋਏ। ਫਿਰ ਉਹਨਾਂ ਨੇ ਕਿਹਾ ਵੀ ਇੱਥੇ ਬਾਦਸ਼ਾਹ ਆਏ ਕਿ ਕੋਈ ਆਏ, ਰੱਬ ਦਾ ਘਰ ਹੈ ਔਰ ਹਮੇਸ਼ਾ ਹੀ ਸੰਗਤ ਲਈ ਨਹੀਂ ਬੰਦ ਹੁੰਦਾ। ਸੋ ਮਕਸਦ ਉਹਨਾਂ ਦਾ ਉਹਨੂੰ ਜਿਹੜਾ ਉਹ ਸਾਬੋਤਾਜ ਕਰਨਾ ਸੀ। ਇਸੇ ਤਰ੍ਹਾਂ ਜਦੋਂ ਕੁਈਨ ਯੂਕੇ ਦੀ ਉਹਨੇ ਆਉਣਾ ਸੀ, ਜਿਹੜੀ ਬੀਬੀ ਹੁਣ ਚੱਲ ਵਸੀ ਹੈ, ਤੇ ਕਿਵੇਂ ਉਦੋਂ ਆਈ ਕੇ ਗੁਜਰਾਲ ਪ੍ਰਾਈਮ ਮਿਨਿਸਟਰ ਸੀ, ਇਹਨਾਂ ਨੇ ਪੂਰਾ ਇਹ ਖੜਾ ਕੀਤਾ ਜੇ ਆਏ ਕੁਈਨ ਜਲਿਆਂਵਾਲੇ ਬਾਗ ਵੀ ਜਾਏਗੀ, ਉੱਥੇ ਮਾਫੀ ਮੰਗੇ ਇਹ ਉਹ। ਯਾਨੀ ਉਹਨਾਂ ਦਾ ਇਹ ਸੀ ਕਿ ਵੀ ਫਿਰ ਪਹਿਲਾਂ ਉਹਨਾਂ ਨੇ ਕਿਹਾ ਜੀ ਜੇ ਦਰਬਾਰ ਸਾਹਿਬ ਜਾਣਾ ਹੈ ਫਿਰ ਸਭ ਧਰਮਾਂ ਦਾ ਸਤਿਕਾਰ ਕਰਨ ਲਈ ਦੁਰਗਿਆਣਾ ਵਾ, ਉਹਨੇ ਕਿਹਾ ਦੁਰਗਿਆਣਾ ਦੁਰਗੁਣਾ ਕੋਈ ਨਹੀਂ, ਉੱਥੇ ਦਰਬਾਰ ਸਾਹਿਬ ਜਾਣਾ ਹੈ। ਔਰ ਯਾਨੀ ਇਹ ਹੈ ਕਿ ਐਂਡ ਤੱਕ ਉਸ ਵਿਜ਼ਿਟ ਨੂੰ ਨਕਾਰਨ ਦੇ ਲਈ ਇਹਨਾਂ ਨੇ ਅਟੈਂਪਟ ਕੀਤਾ। ਸੋ ਮੈਂ ਵੀ ਜਦੋਂ ਦੇਖਿਆ ਕਿ ਅਕਸ਼ਰਧਾਮ ਗਿਆ ਔਰ ਜਾਮਾ ਮਸਜਿਦ ਵਾਲਾ ਪਾਰਟ ਵੀ ਜਿਹੜਾ ਹੋਇਆ, ਤੇ ਇਹ ਬਿਲਕੁਲ ਹੈ ਨਹੀਂ ਕਿ ਵੀ ਉਹਨੇ ਇੰਟਰਸਟ ਨਾ ਸ਼ੋਅ ਕੀਤਾ। ਪਰ ਜਿਹੜੀ ਗੱਲ ਅਹਿਮੀਅਤ ਵਾਲੀ ਹੈ ਕਿ ਵੀ ਇਹ ਆਪਣੇ ਵੱਲੋਂ ਤਾਂ ਹਰ ਇੱਕ ਨੂੰ ਸੱਦ ਕੇ ਔਰ ਫਿਰ ਆਪਣੀ ਉਹ ਪੋਪ ਲੀਲਾ ਜਿਹੀ ਕਰਕੇ ਦੱਸਣਾ ਚਾਹੁੰਦੇ ਨੇ ਆਪਣੀ ਸਿਆਣਪ, ਪਰ ਇਹਨਾਂ ਨੂੰ ਇਹਨਾਂ ਦੇ ਜਿਹੜੇ ਵੈਸਟ ਦੇ ਨੇ, ਔਰ ਜਿਵੇਂ ਈਵਨ ਆਸਟ੍ਰੇਲੀਆ ਦੀ ਫੋਰਨ ਮਿਨਿਸਟਰ ਵੀ ਜਦੋਂ ਪਿੱਛੇ ਗਈ, ਜਾਂ ਜਦੋਂ ਪ੍ਰੈਸ ਕਾਨਫਰੰਸ ਇੱਕ ਅੱਧਾ ਇੰਡੀਅਨ ਜਰਨਲਿਸਟ ਕੋਈ ਇਸ ਕਿਸਮ ਦਾ ਸਵਾਲ ਪੁੱਛ ਲੈਂਦਾ ਜੀ ਟੈਰਰਿਜ਼ਮ ਔਰ ਫਲਾਣਾ, ਤੇ ਉਹਨੇ ਵੀ ਫੋਰਨ ਮਿਨਿਸਟਰ ਨੇ ਕਿਹਾ ਸੀ ਕਿ ਜੀ ਟੈਰਰਿਜ਼ਮ ਨੂੰ ਤਾਂ ਕੋਈ ਵੀ ਨਹੀਂ ਟੋਲਰੇਟ ਕਰਦਾ। ਹਾਂ, ਆਸਟ੍ਰੇਲੀਆ ਇੱਕ ਡੈਮੋਕ੍ਰੇਸੀ ਹੈ ਔਰ ਸਾਨੂੰ ਪਤਾ ਹੈ ਕਿ ਵੀ ਜਿਹੜਾ ਪੋਲੀਟੀਕਲੀ ਡਾਈਸੈਂਟ ਕਰਨਾ ਹੈ ਜਾਂ ਪੀਸਫੁਲੀ ਆਪਣੀ ਗੱਲ ਕਹਿਣੀ ਹੈ ਉਹਦਾ ਹੱਕ ਹੈ। ਸੋ ਉਹ ਜਿਹੜਾ ਇੰਡੀਅਨਸ ਦਾ ਹਰ ਈਵਨ ਪੀਸਫੁਲ ਖਾਲਿਸਤਾਨੀ ਮੂਵਮੈਂਟ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਲਾਈਨ ਹੈ, ਉਹਨੂੰ ਆਸਟ੍ਰੇਲੀਆ ਔਰ ਦੂਸਰੇ ਮੁਲਕ ਵੀ ਜਿਹੜੇ ਨੇ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਵੀ ਇਹ ਸ਼ਰਾਰਤ ਕਰਦੇ ਨੇ। ਹੁਣ ਇਹ ਜਦੋਂ ਮਿਸਟਰ ਵਿੰਸਨ ਪੀਟਰ ਉੱਥੇ ਸੀ ਔਰ ਸਵਾਲ ਪੁੱਛਿਆ ਗਿਆ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਕਿ ਜੀ ਕਿ ਕੋਈ ਸਬੂਤ ਤਾਂ ਹੈ ਨਹੀਂ, ਕਿਵੇਂ ਉਹਨੇ ਇੰਟੈਲੀਜੈਂਟਲੀ ਇਹੀ ਨਹੀਂ ਵੀ ਜਵਾਬ ਦਿੱਤਾ, ਸਗੋਂ ਉਹਨਾਂ ਦੇ ਮੂੰਹ ਤੇ ਮਾਰਿਆ ਇਹ ਦੱਸਦਿਆਂ ਉਹਨਾਂ ਨੂੰ। ਔਰ ਇਹਨਾਂ ਨੂੰ ਵੀ ਈਵਨ ਦਾ ਹਿੰਦੂ ਦੀ ਮੇਨ ਖਬਰ ਉਹਨਾਂ ਨੇ ਲਾਈ, ਕੈਨੇਡੀਅਨ ਇਨਵੈਸਟੀਗੇਸ਼ਨ ਇਨਟੂ ਨਿੱਜਰ ਕੇਸ ਇਜ਼ ਨਾਟ ਯੈਟ ਕੰਪਲੀਟ, ਕੈਨ ਨਾਟ ਕਮੈਂਟ ਔਨ ਐਵੀਡੈਂਸ, ਸੇ ਨਿਊਜ਼ੀਲੈਂਡ ਡਿਪਟੀ ਪ੍ਰਾਈਮ ਮਿਨਿਸਟਰ। ਉਹਨਾਂ ਨੂੰ ਪੁੱਛ ਰਹੇ ਸੀ ਕਿ ਜੀ ਤੁਸੀਂ ਐਵੀਡੈਂਸ ਦੱਸੋ ਵੀ ਕੀ ਹੈ। ਉਹਨੇ ਕਿਹਾ ਤੁਸੀਂ
ਔਰ ਮੈਂ ਐਗਜ਼ੈਕਟ ਕੋਟ ਕਰਾਂਗਾ ਕਿ ਉਹਨੇ ਬੜੀ ਇੰਟੈਲੀਜੈਂਟਲੀ ਇਹ ਸਾਰਿਆਂ ਨੂੰ ਕਿਹਾ। ਉਹਨੇ ਕਿਹਾ ਕਿ ਵੀ ਇੰਡੀਅਨਸ ਆਰ ਫੇਮਸ ਫॉर ਅੰਡਰਸਟੈਂਡਿੰਗ ਦਾ ਲਾਅ। ਇਹ ਹੁੰਦਾ ਹੈ ਮੂੰਹ ਤੇ ਮਾਰਨਾ ਪਿਓ। ਉਹਨਾਂ ਨੇ ਕਹਿਣਾ ਜੀ ਤੁਸੀਂ ਤਾਂ ਬੜੇ ਬੜੇ ਵਕੀਲ ਤੁਸੀਂ ਪੈਦਾ ਕੀਤੇ ਹੋਏ। ਇੰਡੀਅਨਸ ਆਰ ਫੇਮਸ ਫॉर ਅੰਡਰਸਟੈਂਡਿੰਗ ਦਾ ਲਾਅ। ਵੈਨ ਯੂ ਗੋ ਟੂ ਕੋਰਟ that is when you find out all the evidence। ਤੁਹਾਨੂੰ ਕਿਹੜੀ ਐਵੀਡੈਂਸ ਕੈਨੇਡਾ ਦਿਖਾਇਆ ਜੀ ਹਰਦੀਪ ਸਿੰਘ ਨੇ ਜਦੋਂ ਅਦਾਲਤ ਦੇ ਵਿੱਚ ਕੇਸ ਜਾਏਗਾ ਉਦੋਂ ਹੀ ਜਿਹੜੀ ਐਵੀਡੈਂਸ ਪ੍ਰੋਡਿਊਸ ਕੀਤੀ ਜਾਂਦੀ ਹੈ। ਇਫ देयर इज ਸਮਥਿੰਗ ਸਸਪੀਸ਼ੀਅਸ ਯੂ ਵੇਟ ਫॉर all the facts to come out। ਇੰਤਜ਼ਾਰ ਕਰੋ ਆ ਰਹੇ ਨੇ ਆ ਰਹੀ ਹੈ ਸੱਚਾਈ ਸਾਹਮਣੇ। ਤੁਹਾਡਾ ਭੱਦਾ ਚਿਹਰਾ ਜਿਹੜਾ ਉਹ ਦੁਨੀਆ ਦੇਖੇਗੀ। ਹੁਣ ਇਸ ਚੀਜ਼ ਨੂੰ ਕਹਿੰਦੇ ਵੀ ਪੁੱਠੇ ਹੱਥ ਦੀ ਮਾਰਨਾ। ਔਰ ਉਹਦੇ 'ਚ ਜਦੋਂ ਉਹਨੂੰ ਪੁੱਛਿਆ ਗਿਆ, ਹੁਣ ਇਹਨਾਂ ਦੀ ਆਪਣੀ ਰਿਪੋਰਟਿੰਗ ਹੀ ਹੈ ਕਿ ਭਾਈ ਉਹਨਾਂ ਨੇ ਇਸ ਨੂੰ ਕਿਹਾ ਕਿ evidence in the Nijjar killing in Canada can only be known once Canadian authorities complete their investigation and take the trial to court। New Zealand's Deputy Prime Minister and Foreign Minister, a Foreign Minister we at the same time, Vincent Peters, indicating it was too early to comment on the issue that has damaged India-Canada ties for the past few months। उन्होंने कहा जी too early है कहना, evidence तो आएगी। At the end of a 4-day visit to India, the first by him as part of the recently formed coalition government in New Zealand, ਹੁਣ उधर coalition government बनी है और उधर जो उन्होंने ये क्या कि is the investigation complete? कि complete हो गई investigation? Mr. Peters asked in response to a question from the Hindu on how New Zealand, a member of the Five Eyes Intelligent Partnership with Canada, views Canadian Prime Minister Justin Trudeau's allegations in Parliament that Indian government agents were allegedly involved in the plot to assassinate Khalistani separatist Canadian activist who was killed in June 2023. Since then, the issue has snowballed। ਔਰ ਫਿਰ US ਅਥਾਰਟੀਜ਼ ਦੀ ਗੱਲ ਹੈ। ਉਹਨੇ ਤਾਂ ਬੜਾ ਘੁਮਾ ਕੇ ਜਿਹੜਾ ਉਹ ਸਵਾਲ ਪੁੱਛਣਾ ਚਾਹਿਆ। ਉਹਨੇ ਫੌਰਨ ਤਬਾਗ ਨਾਲ ਕਿਹਾ, ਉਹਨੇ ਕਿਹਾ ਇਜ਼ ਦਾ ਇਨਵੈਸਟੀਗੇਸ਼ਨ ਕੰਪਲੀਟ? ਹੋ ਗਈ ਕੰਪਲੀਟ। ਹੁਣ ਇਸ ਦੇ ਨਾਲ ਉਹਨੇ ਫਿਰ ਜਦੋਂ ਕਿਹਾ ਜੀ ਤੁਸੀਂ ਤਾਂ ਬੜੇ ਫੇਮਸ ਹੋ ਲਾਅ ਔਰ ਦੂਸਰੇ ਦੇ ਲਈ, ਹੁਣ ਇਹ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਚੰਗਾ ਉਹਨਾਂ ਨੂੰ ਇੰਡੀਆ ਨੂੰ ਐਕਸਪੋਜ਼ ਵੀ ਕੀਤਾ ਔਰ ਇਸ ਦੇ ਨਾਲ ਨਾਲ ਇੰਡੀਆ ਆਪਣਾ ਜਲੂਸ ਖੁਦ ਕੱਢ ਰਿਹਾ ਔਰ ਇਹ ਦੱਸ ਰਿਹਾ ਹੈ। ਹੁਣ ਦੇਖੋ ਬਹੁਤ ਵਾਰੀ ਇਹ ਜਿਹੜੇ ਵੈਸਟ ਵਾਲੇ ਨੇ ਠੀਕ ਹੈ ਕਿ ਵੀ ਸਟ੍ਰੈਟੇਜਿਕ ਇੰਟਰਸਟ ਜਾਂ ਬਿਜ਼ਨਸ ਇੰਟਰਸਟ ਇਹਨਾਂ ਨੂੰ ਕਈ ਵਾਰ ਉਹ ਕੁਛ ਨਾ ਕਰਨ ਦੇਣ ਜਿਹੜਾ ਇਹ ਕਰਨਾ ਚਾਹੁੰਦੇ ਨੇ, ਲੇਕਿਨ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੁੰਦਾ ਕੀ ਹੈ। ਹੁਣ ਇੱਕ ਪਾਸੇ ਤਾਂ ਕੈਨੇਡਾ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਪੁੱਛ ਰਿਹਾ ਜੀ ਕੋਈ ਐਵੀਡੈਂਸ ਤਾਂ ਦਿੱਤੀ ਨਹੀਂ। ਕਹਿੰਦਾ ਵੇਟ, ਤੁਸੀਂ ਤਾਂ ਬੜੇ ਲਾਅ ਵਾਲੇ ਬੰਦੇ ਹੋ, ਤੁਹਾਨੂੰ ਪਤਾ ਹੈ ਵੀ ਅਦਾਲਤ 'ਚ ਐਵੀਡੈਂਸ ਦਿੱਤੀ ਜਾਂਦੀ, ਉਦੋਂ ਦੇਖ ਲੈਣਾ। ਪਰ ਇੰਡੀਆ ਕੀ ਕਰ ਰਿਹਾ ਹੁਣ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਆਲਮੋਸਟ 45 ਮਿੰਟ ਦੀ ਡਾਕੂਮੈਂਟਰੀ ਜਿਹੜੀ ਕਿ CBC ਨੇ ਆਪਣਾ ਚਲਾਈ ਔਰ ਜਿਸ ਦੇ ਲੱਖਾਂ ਵਿਊਅਰ ਸੀ ਔਰ ਉਸ ਨੂੰ ਕਿੰਨੀਆਂ ਥਾਵਾਂ ਤੇ ਡਿਸਕਸ ਹੋਇਆ ਔਰ 5th ਐਸਟੇਟ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈ ਉਹਦੇ ਥੱਲੇ ਵੈਲ ਡਾਕੂਮੈਂਟਡ ਵੈਲ ਇਨਵੈਸਟੀਗੇਟਡ ਸਟੋਰੀ। ਔਰ ਮੈਂ ਜਦੋਂ ਦੇਖ ਵੀ ਰਿਹਾ ਸੀ ਮੈਂ ਕਿਹਾ ਇਹ ਹੈ ਜਿਹਨੂੰ ਟਰੂ ਜਰਨਲਿਜ਼ਮ ਕਹਿਣਾ ਹੁਣ। ਔਰ ਇਹ ਗੱਲ ਅੱਜ ਹੀ ਸਾਡੇ ਇੱਕ ਆਸਟ੍ਰੇਲੀਆ ਤੋਂ ਵੀਰ ਜਿਹੜੇ ਸਾਡੇ ਨਾਲ ਇਨ ਟੱਚ ਹੋਏ ਉਹਨਾਂ ਨੇ ਕਿਹਾ ਕਿ ਜੀ ਅਸੀਂ ਦੇਖ ਰਹੇ ਹਾਂ ਤੇ YouTube ਤੇ ਔਰ ਦੂਸਰੇ ਵੀ ਇੰਨਾ ਕੁ ਪਾਰਟ ਆ ਰਿਹਾ ਇਹਦਾ ਕੰਪਲੀਟ ਨਹੀਂ ਆ ਰਹੀ। ਤੇ ਮੈਨੂੰ ਇਹ ਲੱਗਾ ਕਿ ਵੀ ਸ਼ਾਇਦ ਮੈਂ ਕਿਹਾ ਵੀ ਇਹ ਨਾ ਹੋਏ, ਮੈਂ ਕਿਹਾ ਵੀ ਇਹਨਾਂ ਨੇ ਤਾਂ CBC ਨੇ ਤਾਂ ਕੋਈ ਬਲੌਕ ਨਹੀਂ ਕੀਤੀ ਹੋਈ, ਉਹ ਤਾਂ YouTube ਤੇ ਅਵੇਲੇਬਲ ਹੈ। ਮੈਂ ਵੀਕਐਂਡ ਖੁਦ ਕੰਪਲੀਟ ਦੇਖੀ ਹੈ ਦੁਬਾਰਾ। ਹੁਣ ਇਹ ਖਬਰ ਜਦੋਂ ਅਸੀਂ ਸਟੂਡੀਓ ਵੱਲ ਆ ਰਹੇ ਸੀ ਇਹ CBC ਨੇ ਹੀ ਖਬਰ ਦਿੱਤੀ ਹੈ YouTube blocks access to 5th estate story on killing of British Columbia Sikh activist at demand of India। ਕਿ ਵੀ ਇੰਡੀਆ ਨੇ YouTube ਨੂੰ ਵੀ ਔਰ X ਨੂੰ ਵੀ ਕਹਿ ਕੇ ਇੰਡੀਆ ਦੇ ਵਿੱਚ ਨਹੀਂ ਦੇਖੀ ਜਾ ਸਕਦੀ ਬੈਨ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਸ ਸਟੋਰੀ ਦੇ ਵਿੱਚ ਜਿਹੜਾ ਉਹ ਵੀਡੀਓ ਸੀ ਫੇਟਲ ਸ਼ੂਟਿੰਗ ਦੀ ਹਰਦੀਪ ਸਿੰਘ ਨਿੱਜਰ ਦੀ। The Indian government is blocking social media access within its country to a 5th estate story that included security video of deadly shooting of Canadian Sikh separatist Hardeep Singh Nijjar। YouTube ਨੇ ਜਿਹੜਾ ਉਹ ਇਹਨਾਂ ਨੂੰ ਕਿਹਾ ਜਿਹੜਾ YouTube ਨੂੰ ਇੰਡੀਆ ਨੇ ਕਿਹਾ YouTube is blocking access in India to a story by CBC's the 5th
estate on the alleged contact killing of Canadian Sikh separatists after the Indian government ordered the social media platform to take that action. YouTube ਨੂੰ ਕਿਹਾ ਇਹਨੂੰ ਲਾਓ ਤੁਸੀਂ। ਔਰ ਇਹ ਜਿਹੜੀ ਫਰਾਈਡੇ ਰਿਲੀਜ਼ ਹੋਈ, ਇਹਦੇ 'ਚ ਸਾਰੀ ਕਹਾਣੀ ਸੀ। ਇਹਨਾਂ ਨੇ ਈਮੇਲ ਟੂ CBC ਔਨ ਵੈਨਸਡੇ। ਹੁਣ YouTube ਨੇ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਲਿਖਿਆ, ਉਹਨਾਂ ਨੇ ਕਿਹਾ YouTube said it has received an order from India's Ministry of Electronics and Information Technology to block access to the video of the story from its website। ਕਿ ਸਾਨੂੰ ਆਰਡਰ ਕੀਤਾ ਇੰਡੀਅਨ ਗਵਰਨਮੈਂਟ ਨੇ ਕਿ ਵੀ ਇਹਨੂੰ ਤੁਸੀਂ ਬਲੌਕ ਕਰੋ, ਐਕਸੈਸ ਔਰ ਵੈਬਸਾਈਟ ਤੋਂ ਇਹਨੂੰ ਹਟਾਓ। ਫਿਰ YouTube confirmed to CBC News Wednesday afternoon that the content has now been blocked from view on the India YouTube country site। ਇੰਡੀਆ 'ਚ ਉਹਨੂੰ ਨਹੀਂ ਦੇਖਿਆ ਜਾ ਸਕਦਾ, ਉਹਨੂੰ ਬਲੌਕ ਕਰ ਦਿੱਤਾ ਹੈ। Meanwhile, X, formerly known as Twitter, also informed CBC that it had received a legal removal demand from the Indian government relating to the Fifth Estate story। ਹੁਣ X ਨੇ ਵੀ ਕਿਹਾ ਜੀ ਸਾਨੂੰ ਲੀਗਲ ਨੋਟਿਸ ਮਿਲਿਆ ਕਿ ਜਿਹੜੀ ਫਿਫਥ ਐਸਟੇਟ ਸਟੋਰੀ ਹੈ ਇਹਨੂੰ ਲਾਓ। ਔਰ ਉਹਦੇ 'ਚ ਉਹਨਾਂ ਨੇ ਨੋਟਿਸ ਦੇ ਵਿੱਚ ਉਹਨਾਂ ਨੂੰ ਕਿਹਾ Indian law obligates X to withhold access to this content in India. However, the content remains available elsewhere, X said in an email to Fifth Estate। ਉਹਨਾਂ ਨੇ ਕਿਹਾ ਜੀ ਦੇਖੋ ਉਹਨਾਂ ਨੇ ਸਾਨੂੰ ਆਰਡਰ ਇੰਡੀਆ 'ਚੋਂ ਤਾਂ ਅਸੀਂ ਹਟਾ ਦਿੱਤਾ, ਪਰ ਜਿਹੜਾ ਐਕਸ ਜਿੱਥੇ ਚੱਲਦਾ ਹੈ ਦੁਨੀਆ ਭਰ 'ਚ ਉੱਥੇ ਹੋਰ ਦੇਖਿਆ ਜਾ ਸਕਦਾ। ਨਾਲ ਹੀ ਉਹਨਾਂ ਨੇ ਕਿਹਾ we disagree with this action and maintain that freedom of expression should extend to these posts following the Indian legal process। We are in current communication with the Indian authorities। ਉਹਨਾਂ ਨੇ ਕਿਹਾ ਜੀ ਸਾਡੇ ਤੇ ਲਾ ਬਾਈਂਡਿੰਗ ਹੁੰਦਾ ਹੈ ਔਰ ਉਸ ਦੇ ਥੱਲੇ ਜਿਹੜਾ ਹੈ ਇਹ ਉਹਨਾਂ ਨੇ in emails YouTube X to CBC the platform said the Indian government was citing the country's Information Technology Act 2000 in making the orders। Indian government ਨੇ ਕਿਹਾ ਜੀ ਇਹ ਸਾਡਾ ਕਾਨੂੰਨ ਹੈ Indian ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਉਹਦੇ ਥੱਲੇ ਅਸੀਂ ਆਰਡਰ ਕਰਦੇ ਔਰ ਉਹਦੇ 'ਚ ਹੁਣ ਉਹ ਕੀ ਹੈ ਇਸ ਐਕਟ ਦੇ ਵਿੱਚ, ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਗਵਰਨਮੈਂਟ ਹੈਜ਼ ਦਾ ਪਾਵਰ ਟੂ ਇੰਟਰਸੈਪਟ, ਮੋਨੀਟਰ ਔਰ ਡੀਕ੍ਰਿਪਟ ਐਨੀ ਇਨਫੋਰਮੇਸ਼ਨ ਜਨਰੇਟਡ, ਟਰਾਂਸਮਿਟਡ, ਰਿਸੀਵਡ ਔਰ ਸਟੋਰਡ ਇਨ ਐਨੀ ਕੰਪਿਊਟਰ ਰਿਸੋਰਸ। ਕਿ ਅਸੀਂ ਉਸ ਨੂੰ ਇੰਟਰਸੈਪਟ ਕਰ ਸਕਦੇ ਹਾਂ, ਮੋਨੀਟਰ ਕਰ ਸਕਦੇ ਹਾਂ, ਉਹਨੂੰ ਬਲੌਕ ਕਰ ਸਕਦੇ ਹਾਂ। ਕਿਹਨੂੰ? ਜਿਹਦੇ 'ਚ ਜਿਹੜਾ ਦਾ ਸੋਵਰਨਟੀ ਔਰ ਇੰਟੈਗਰਿਟੀ ਆਫ ਇੰਡੀਆ, ਡਿਫੈਂਸ ਆਫ ਇੰਡੀਆ, ਦਾ ਸਿਕਿਉਰਿਟੀ ਆਫ ਦਾ ਸਟੇਟ ਇਹ ਕੁਐਸਚਨ 'ਚ ਆ ਜਾਏ। ਫਰੈਂਡਲੀ ਰਿਲੇਸ਼ਨਸ ਵਿਦ ਫੋਰਨ ਸਟੇਟਸ ਇਹ ਪ੍ਰਭਾਵਿਤ ਹੋਣ। ਪਬਲਿਕ ਆਰਡਰ ਔਰ ਫॉर ਪ੍ਰੀਵੈਂਟਿੰਗ ਇਨਸਾਈਟਮੈਂਟ ਟੂ ਦਾ ਕਮਿਸ਼ਨ ਆਫ ਐਨੀ ਕੋਗਨੀਜ਼ੇਬਲ ਆਫੈਂਸ ਰਿਲੇਟਿੰਗ ਕਿ ਜੀ ਲੋਕਾਂ 'ਚ ਭੜਕਾਹਟ ਪੈਦਾ ਹੋਏ, ਇਨਵੈਸਟੀਗੇਟਿੰਗ ਐਨੀ ਆਫੈਂਸ। ਔਰ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ 'ਚੋਂ ਤਾਂ ਕੋਈ ਵੀ ਨਹੀਂ ਬਚਦਾ। ਔਰ ਇਸ ਦਾ ਨਤੀਜਾ ਅਸੀਂ ਦੇਖ ਰਹੇ ਹਾਂ। ਹੁਣ ਜਿਹੜਾ ਇੰਡੀਆ ਉਹਨੂੰ ਨਿਊਜ਼ੀਲੈਂਡ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੂੰ ਪੁੱਛ ਰਿਹਾ ਹੈ, ਉਹਨਾਂ ਦਾ ਮੀਡੀਆ ਜਿਹੜੇ ਇਹਨਾਂ ਦੇ ਹੀ ਆਪਰੇਟਿਵ ਹੁੰਦੇ ਨੇ ANI ਦੇ ਜਾਂ ਦੂਜਿਆਂ ਦੇ, ਕਿ ਜੀ ਕੀ ਸਬੂਤ ਹੈ। ਜਸਟਿਸ ਟਰੂਡੋ ਨੇ ਉਹ ਕਹਿੰਦਾ ਵੀ ਦੇਖ ਲੈਣਾ ਅਦਾਲਤ ਜਦੋਂ ਆਏਗਾ। ਤੇ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਕਿ ਵੀ ਇਹ ਜਿਹੜਾ ਇਸ ਸਾਰੇ ਨੇ ਫਿਫਥ ਐਸਟੇਟ ਨੇ ਇਨਵੈਸਟੀਗੇਟਿਵ ਰਿਪੋਰਟ ਰਾਹੀਂ ਲਿਆਂਦਾ, ਉਹਦੇ 'ਚ ਕੋਈ ਇੰਡੀਆ ਨੂੰ ਡਾਇਰੈਕਟਲੀ ਬਲੇਮ ਨਹੀਂ ਕੀਤਾ ਹੋਇਆ। ਉਹਨਾਂ ਨੇ ਤਾਂ ਐਵੀਡੈਂਸ ਸ਼ੋਅ ਕੀਤੀ ਹੈ। ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਦਾ ਇੰਟਰਵਿਊ ਨੇ, ਉਹਨਾਂ ਦੇ ਹਰਦੀਪ ਸਿੰਘ ਨਿੱਜਰ ਦਾ ਬੇਟਾ ਜਿਹੜਾ ਕਿ ਹੁਣ ਮੈਡੀਕਲ ਯੂਨੀਵਰਸਿਟੀ 'ਚ ਸ਼ਾਇਦ ਕੈਲਗਰੀ ਉਹਨੇ ਆਪਣੀ ਪੜ੍ਹਾਈ ਸ਼ੁਰੂ ਕਰਨੀ ਹੈ, ਉਹਦਾ ਇੰਟਰਵਿਊ ਹੈ। ਉਹ ਕਲੋਜ਼ ਵੀਡੀਓ ਹੈ, ਜਿਵੇਂ ਉਹਦੀ ਗੱਡੀ ਨੂੰ ਬਲੌਕ ਕੀਤਾ ਗਿਆ, ਕਿਵੇਂ ਕਿਲਰਸ ਨੇ ਆਪਣਾ ਡਰਟੀ ਕੰਮ ਕਰਕੇ ਨਿਕਲੇ। ਤੇ ਜੇ ਇਹ ਇਸ ਤੋਂ ਵੱਡੀ ਤਾਂ ਹੋਰ ਕੋਈ ਐਵੀਡੈਂਸ ਨਹੀਂ ਹੈ। ਉਹ ਨਜ਼ਰ ਆ ਰਿਹਾ ਕਿ ਭਾਈ ਕੀ ਹੈ, ਔਰ ਉਹਨਾਂ ਨੇ ਬਿਲਕੁਲ ਨਿਊਟਰਲ ਰਹਿ ਕੇ ਇਹਨੂੰ ਕੀਤਾ। ਜੇ ਉਹ ਬਲੌਕ ਹੋ ਸਕਦਾ ਤੇ ਕਿਹੜੀ ਐਵੀਡੈਂਸ ਡੀਕਦੇ ਨੇ। ਸੋ ਅਸੀਂ ਜਿਹੜਾ ਅਮਰੀਕਾ ਜਾਂ ਕੈਨੇਡਾ ਅਦਾਲਤੀ ਸਿਸਟਮ ਤੇ ਯਕੀਨ ਕਰਦੇ ਕਿ ਭਾਈ ਇਹ ਕਦੋਂ ਤੱਕ ਇਹ ਜਿਹੜਾ ਚੋਰ ਹੈ, ਜਿਹੜਾ ਹੁਣ ਹੀਰਾਫੇਰੀ ਦੇ ਨਾਲ ਆਪਣੀ ਚੋਰੀ ਨੂੰ ਲੁਕਾਉਣਾ ਚਾਹੁੰਦਾ ਹੈ, ਇਹ ਲੁਕਿਆ ਨਹੀਂ ਰਹੇਗਾ ਔਰ ਲੁਕਿਆ ਹੈ ਵੀ ਨਹੀਂ ਹੈ। ਇਹਨਾਂ ਕੰਟਰੀਜ਼ ਨੂੰ ਕਲੀਅਰ ਹੋ ਚੁੱਕਾ ਹੈ ਕਿ ਭਾਈ ਇਹ ਇੱਕ ਗੰਦੀ ਰੋਗ ਸਟੇਟ ਹੈ ਔਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਖਾਲਿਸਤਾਨੀ ਐਕਟਿਵਿਸਟ ਨੂੰ ਨਿਸ਼ਾਨਾ ਬਣਾ ਕੇ ਸਿੱਖਾਂ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਨੂੰ, ਖਾਲਿਸਤਾਨ ਦੀ ਸਟਰਗਲ ਨੂੰ ਜਿਹੜਾ ਹੈ ਉਹ
ਖਤਮ ਕਰਨਾ ਚਾਹੁੰਦੇ ਨੇ ਈਵਨ ਬਾਹਰਲੇ ਮੁਲਕਾਂ 'ਚੋਂ ਵੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।